ਵਿਸ਼ੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਉਹਦੇ ਵਿਚਾਰ ਜਿਹੜੇ ਆਪਣੇ ਨੂੰ ਸਾਂਝੇ ਕਰਦਾ ਹੋਵੇ ਤੇ ਆਪਣਾ ਜਿਹੜੇ ਖਿਆਲਾਤ ਨੇ ਉਹਨਾਂ ਸਾਹਮਣੇ ਲਿਆਂਦਾ ਵੇ ਤੇ ਲਿਖਾਰੀ ਜੀ ਜਿਹੜਾ ਵੇ ਉਹ ਇੱਕ ਉਹਦਾ ਵਜ਼ਨ ਹੁੰਦਾ ਵੇ। ਅੱਛਾ ਇਹ ਚੀਜ਼ ਗਲਤ ਗੱਲ ਤੁਰ ਪਈ ਹੈ ਕਿ ਅਸੀਂ ਹੁਣ ਸਾਡੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਇੱਥੇ ਜੀ ਵੀ ਸਾਡੇ ਵੀ ਲਿਖਾਰੀ ਹੈ ਨੇ ਤੇ ਤੁਹਾਡੇ ਵੀ ਲਿਖਾਰੀ ਹੋਣੇ। ਇਹ ਸਾਡੇ ਜਿਹੜੇ ਤੁਲਕਾਤ ਨੇ ਨਾ ਅਮੂਮਨ ਇਹ ਤੁਲਕਾਤ ਅਸੀਂ ਦੀ ਅਵਾਮੀ ਸਤ੍ਹਾ ਤੇ ਜਾਂ ਸਮਾਜੀ ਸਤ੍ਹਾ ਤੇ ਜਿਹੜਾ ਹੁੰਦੇ ਨਾ ਲੋਕ ਇੱਕ ਦੂਸਰੇ ਨਾਲ ਬੜਾ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਉਹ ਤੇ ਮੈਂ ਇਸ ਤਰ੍ਹਾਂ ਵੀ ਵੇਖਦਾ ਵਾਂ ਕਿਉਂਕਿ ਸਾਡੇ ਪ੍ਰੋਗਰਾਮ ਜਿਹੜੇ ਨਾ ਅਮੂਮਨ ਆਨਲਾਈਨ ਜਿਹੜੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਤੇ ਸਾਡੇ ਨਾਲ ਉਹ ਇਸ ਲਈ ਪ੍ਰੋਗਰਾਮ ਕਰਦੇ ਨੇ ਜਿਵੇਂ ਅਸੀਂ ਘਰ ਦੇ ਜੀ ਘਰ ਬੈਠੇ ਹੁੰਦੇ ਆ ਨਾ, ਸਾਨੂੰ ਇਸ ਲਈ ਮਹਿਸੂਸ ਹੁੰਦਾ। ਕਈ ਦਫਾ ਗੱਲਬਾਤ ਵੀ ਹੁੰਦੀ ਹੈ, ਆਪਣਾ WhatsApp ਤੇ ਗੱਲਬਾਤ ਵੀ ਹੁੰਦੀ ਹੈ ਤੇ ਬੜੇ ਅੱਛੇ ਤਰੀਕੇ ਨਾਲ ਗੱਲਬਾਤ ਹੁੰਦੀ ਹੈ। ਇਸ ਤਰ੍ਹਾਂ ਹੀ ਹੁੰਦਾ ਕਿ ਜਿਵੇਂ ਸਾਡੇ ਵਿੱਚ ਦੇ ਜੀ ਨੇ ਉਹ ਤੇ ਇਸ ਤਰੀਕੇ ਨਾਲ ਗੱਲਬਾਤ ਹੁੰਦੀ ਹੈ ਤੇ ਅਸੀਂ ਇਹ ਹਾਂਜੀ ਤੇ ਅਸੀਂ ਇਹ ਕਿਉਂਕਿ ਸਾਡੇ ਕੁਝ ਲੋਕ ਜਿਹੜੇ ਹੈ ਨਾ ਉਹ ਭਾਵੇਂ ਆਪਣਾ ਇੰਡੀਆ 'ਚ ਨੇ ਜਾਂ ਪਾਕਿਸਤਾਨ ਦੇ ਵਿੱਚ ਨੇ, ਲੇਕਿਨ ਉਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਦੀ ਥੋੜ੍ਹੀ ਜਿਹੀ ਵੱਖਰੀ ਸੋਚ ਹੈ, ਯਾਨੀ ਉਹ ਆਪਣਾ ਇੰਤਸ਼ਾਰ ਦੀ ਸੋਚ ਹੈ। ਅਸੀਂ ਆਪਣੀ ਉਹ ਇਸ ਲਿਖਤਾਂ ਦੇ ਜ਼ਰੀਏ ਅਸੀਂ ਜਿਹੜੇ ਲਿਖਾਰੀ ਹਾਂ ਇਹ ਅਸੀਂ ਕੀ ਕਰ ਸਕਦੇ ਹਾਂ ਕਿ ਅਸੀਂ ਲੋਕਾਂ ਦੀਆਂ ਸੋਚ ਨੂੰ ਤਬਦੀਲ ਕਰਕੇ ਤੇ ਜ਼ਾਹਰ ਇੱਕ ਅੱਛਾ ਮਾਹੌਲ ਬਣਾ ਦਈਏ। ਇਹਦੇ ਬਾਰੇ ਥੋੜੇ ਜਿਹੇ ਆਪਣੇ ਵਿਚਾਰ ਸਾਂਝੇ ਕਰੋ। ਸਰ ਬਹੁਤ ਹੀ ਖੂਬਸੂਰਤ ਇਹ ਕੁਐਸਚਨ ਆ। ਮੈਂ ਪਹਿਲਾਂ ਹੀ ਸੋਚਦੀ ਸੀ ਤੁਸੀਂ ਮੇਰੇ ਤੋਂ ਇਹ ਕੁਐਸਚਨ ਜ਼ਰੂਰ ਪੁੱਟ ਕਰੋ। ਸਰ ਇਹ ਜਿਹੜਾ ਲੇਖਕ ਹੁੰਦਾ ਨਾ ਇਹ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਆ। ਲੇਖਕ ਹੋਣਾ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਆ। ਔਰ ਸਾਹਿਤ ਜਿਹੜਾ ਹੈ ਸਾਹਿਤ ਲੋਕਾਂ ਨੂੰ ਜੋੜਦਾ ਹੈ। ਸਾਹਿਤ ਵੀ ਦੋ ਤਰ੍ਹਾਂ ਦਾ ਹੁੰਦਾ, ਇੱਕ ਨਫ਼ਰਤ ਫੈਲਾਉਣ ਵਾਲਾ ਵੀ ਸਾਹਿਤ ਹੁੰਦਾ ਜੋ ਲੋਕਾਂ ਦੇ ਦਿਲਾਂ 'ਚ ਅੱਗਾਂ ਲਾ ਦਿੰਦਾ ਹੈ। ਧਰਮਾਂ ਦੇ ਨਾਂ ਤੇ ਲੋਕਾਂ ਨੂੰ ਪਾੜ ਦਿਓ ਜਿਵੇਂ ਮਰਜ਼ੀ ਕਰੋ, ਪਰ ਜੋ ਚੰਗੇ ਸਾਹਿਤ ਦੀ ਮੈਂ ਗੱਲ ਕਰ ਰਹੀ ਹਾਂ ਉਹ ਸਾਹਿਤ ਲੋਕਾਂ ਨੂੰ ਜੋੜਨ ਲਈ ਬਹੁਤ ਜ਼ਿੰਮੇਵਾਰ ਆ। ਔਰ ਸਭ ਤੋਂ ਵੱਡੀ ਗੱਲ ਆ ਪੰਜਾਬੀਆਂ ਨੂੰ ਜੋੜਨ ਲਈ। ਅਸੀਂ ਪੰਜਾਬੀ ਆ, ਸਾਡਾ ਇੱਕੋ ਹੀ ਖੂਨ ਆ, ਸਾਨੂੰ ਤਾਂ ਬਹਾਨਾ ਹੀ ਚਾਹੀਦਾ ਜੁੜਨ ਵਾਸਤੇ। ਔਰ ਜੋ ਆਪਾਂ ਨੂੰ ਵੀ ਪਤਾ ਵੀ ਕਿੱਧਰੋਂ ਕੁਝੀਆਂ ਚਾਲਾਂ ਚੱਲੀਆਂ ਜਾਂਦੀਆਂ ਸਾਨੂੰ ਪਾੜਨ ਵਾਸਤੇ, ਹਨਾ। ਤੇ ਕਾਂਗਿਆਰੀ ਹਰ ਜਗ੍ਹਾ ਹੀ ਹੁੰਦੀ ਹੈ ਸਰ। ਜਿਵੇਂ ਫਸਲ ਖੜੀ ਆ ਉਹਦੇ 'ਚ ਇੱਕ ਕਾਂਗਿਆਰੀ ਦਾ ਬੂਟਾ ਪੈਦਾ ਹੋ ਜਾਏ ਉਹ ਕਿੰਨਿਆਂ ਨੂੰ ਪ੍ਰਭਾਵਿਤ ਕਰਦਾ। ਇਵੇਂ ਲੋਕਾਂ ਦੇ ਵੀ ਦਿਮਾਗਾਂ 'ਚ ਜਿਨ੍ਹਾਂ ਦੇ ਗਲਤ ਹੁੰਦੀਆਂ ਚੀਜ਼ਾਂ ਉਹ ਪਾੜਦੇ ਨੇ ਲੋਕਾਂ ਨੂੰ। ਪਰ ਲੇਖਕ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਵੀ ਉਹ ਬਹੁਤ ਸਮਾਜ ਨੂੰ ਜੋੜ ਸਕਦਾ ਸਹੀ ਸਾਹਿਤ ਲਿਖ ਕੇ। ਸਾਡੀ ਜ਼ਿੰਮੇਵਾਰੀ ਆ ਅਸੀਂ ਖਾਸ ਕਰਕੇ ਆਪਣੀ ਪੰਜਾਬੀ ਕਮਿਊਨਿਟੀ ਵਾਸਤੇ, ਸਾਰੀ ਸਮੁੱਚੀ ਪੰਜਾਬੀ ਕਮਿਊਨਿਟੀ ਪੂਰੇ ਦੁਨੀਆ ਵਿੱਚ ਜਿਹੜੀ ਫੈਲੀ ਵੀ ਆ, ਆਪਾਂ ਉਹਨਾਂ ਨੂੰ ਜੋੜਨ ਦਾ ਕੰਮ ਕਰੀਏ। ਲੇਖਕਾਂ ਲਈ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਰ। ਮੇਰੀ ਇੱਕ ਕਵਿਤਾ ਹੈ ਅਸੀਂ ਨਿੱਕੇ ਨਿੱਕੇ ਯੁੱਗ ਨੂੰ ਜੀ, ਉਹ ਇਸੇ ਨਾਲ ਸੰਬੰਧਿਤ ਹੈ। ਉਹ ਮੈਂ ਲੱਭ ਲਵਾਂ ਪਹਿਲਾਂ ਕਿਤਾਬ 'ਚੋਂ ਤੇ ਮੈਂ ਸੁਣਾਉਂਗੀ ਤੁਹਾਨੂੰ। ਸਾਡੇ ਜੋ ਏਸ਼ੀਆ ਦਾ ਆਪਣਾ ਜਿਹੜਾ ਖਿੱਤਾ ਹੈ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਸ ਵਿੱਚ ਪਿਆਰ ਨਾਲ ਰਹੀਏ। ਕਿਉਂਕਿ ਹਾਂਜੀ ਇੰਨੇ ਸਾਲ ਅਸੀਂ ਲੜ ਕੇ ਕੁਛ ਵੀ ਨਹੀਂ ਖੱਟਿਆ। ਜੰਗਾਂ ਯੁੱਧਾਂ ਨੇ ਸਾਡੇ ਤੋਂ ਰੋਟੀ ਖੋਈ ਹੈ, ਸਾਡੇ ਲੋਕਾਂ ਤੋਂ ਰੋਟੀ ਖੋਈ ਹੈ। ਹੁਣ ਸਾਡੀ ਜੋ ਪੜ੍ਹੀ ਲਿਖੀ ਜਮਾਤ ਆ ਉਹਨਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਚੰਗਾ ਰਾਹ ਵਿਖਾਈਏ ਸਮਾਜ ਨੂੰ ਵੀ ਤੇ ਦੋਨਾਂ ਮੁਲਕਾਂ ਦੀ ਨਿਜ਼ਾਮ ਨੂੰ ਵੀ ਜੀ। ਸਰ ਮੈਨੂੰ ਨਾ ਉਹ ਕਵਿਤਾ ਲੜ ਕੇ ਅਸੀਂ ਵਕਤ ਆਪਣਾ ਜ਼ਾਇਆ ਕਰਨ ਦੇ ਆ ਜੀ ਜੀ ਜੀ। ਪੈਸਾ ਜੋ ਉਹੀ ਲੋਕਾਂ ਦੇ ਕੰਮਾਂ ਵਿੱਚ ਲੱਗੇ ਜੋ ਪੈਸਾ ਇੰਨੇ ਸੁਰੱਖਿਆ ਵਾਸਤੇ ਤੇ ਕੀ ਕੁਛ ਵਾਸਤੇ ਲਾਇਆ ਜਾਂਦਾ ਹੈ। ਉਹੀ ਲੋਕਾਂ ਦੇ ਕੰਮਾਂ ਵਿੱਚ ਲੱਗੇ, ਲੋਕਾਂ ਦੀ ਸਿਹਤ ਭਲਾਈਆਂ ਵਾਸਤੇ ਲੱਗੇ। ਹਾਂਜੀ ਬਿਲਕੁਲ ਇਸ ਤਰ੍ਹਾਂ ਗੱਲ ਹੈ। ਅਸੀਂ ਜਿਹੜਾ ਨਾ ਆਪਣੀ ਹੁਣ ਸਿਕਿਉਰਟੀ ਵਾਸਤੇ ਯਾਨੀ ਆਪਾਂ ਬੜੀ ਫੌਜ ਬਣਾਈ ਹੈ ਤੇ ਉਹਦੇ ਵਿੱਚ ਇਹ ਚੀਜ਼ ਹੁੰਦਾ ਕਿ ਉਹ ਅਸੀਂ ਟੈਂਕ ਬਣਾਉਂਦੇ ਹਾਂ, ਟੈਂਕਾਂ ਦੇ ਪੈਸਾ ਲਾ ਲੈਂਦੇ ਹਾਂ, ਜਹਾਜ਼ ਬਣਾਉਂਦੇ ਹਾਂ ਉਹਨਾਂ ਦੇ ਪੈਸਾ ਲਾ ਲਈ ਜਾਵੇ, ਆਪਣਾ ਬੰਬ ਬਣਾਈ ਦੇ ਉਹਨਾਂ ਦੇ ਪੈਸਾ ਲਾ ਲਈ ਜਾਵੇ। ਤੇ ਲੇਕਿਨ ਜਿਹੜਾ ਸਾਨੂੰ ਉਸ ਪੈਸਾ ਲਾਉਣਾ ਚਾਹੀਦਾ ਆਪਣੀ ਆਵਾਮ ਤੇ ਲਾਉਣਾ ਚਾਹੀਦਾ ਹੈ, ਆਵਾਮ ਦੀ ਖੁਸ਼ਹਾਲੀ ਵਾਸਤੇ ਲੈਣਾ ਚਾਹੀਦਾ ਹੈ। ਤੇ ਜਿਹੜੀ ਬੁਨਿਆਦੀ ਇਨਸਾਨ ਦੀ ਜ਼ਰੂਰਤ ਹੈ, ਸਾਡੇ ਲੋਕਾਂ ਦੀ ਜ਼ਰੂਰਤ ਹੈ, ਉਹ ਤੇ ਅਸੀਂ ਲਾਉਂਦੇ ਨਹੀਂ ਹੈਗੇ। ਜੀ ਜੀ ਜੀ। ਅਸੀਂ ਸਾਹਿਤਕਾਰ ਹੀ ਜਾਗਰੂਕ ਕਰ ਸਕਦੇ ਹਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਲਈ ਕਿ ਤਾਂ ਕਿ ਲੋਕ ਸਰਕਾਰ ਦੇ ਸਾਹਮਣੇ ਸਵਾਲ ਰੱਖਣ। ਜੀ ਮੇਰੀ ਕਵਿਤਾ ਦਾ ਸਿਰਲੇਖ ਹੈ ਅਸੀਂ ਨਿੱਕੇ ਨਿੱਕੇ ਯੁੱਗ ਨੂੰ। ਅਸੀਂ ਨਿੱਕੇ ਨਿੱਕੇ ਯੁੱਗ ਨੂੰ ਸਰਹੱਦਾਂ ਦੇ ਆਰ ਪਾਰ, ਅਸੀਂ ਨਿੱਕੇ ਨਿੱਕੇ ਯੁੱਗ ਨੂੰ ਸਰਹੱਦਾਂ ਦੇ ਆਰ ਪਾਰ ਇੱਕ ਦਿਨ ਮਸ਼ਾਲਾਂ ਬਣਾਂਗੇ।
ਇੱਕ ਦਿਨ ਮਸ਼ਾਲਾਂ ਬਣਾਂਗੇ ਤੇ ਨਫ਼ਰਤਾਂ ਦੇ ਹਨੇਰੇ ਮਿਟਾ ਕੇ ਅਮਨ ਦੀ ਰੋਸ਼ਨੀ ਕਰਾਂਗੇ। ਵਾਹ ਜੀ ਵਾਹ। ਅਸੀਂ ਨਿੱਕੇ ਨਿੱਕੇ ਯੁੱਗ ਨੂੰ ਸਰਹੱਦਾਂ ਦੇ ਆਰ ਪਾਰ ਇੱਕ ਦਿਨ ਮਸ਼ਾਲਾਂ ਬਣਾਂਗੇ ਤੇ ਨਫ਼ਰਤਾਂ ਦੇ ਹਨੇਰੇ ਮਿਟਾ ਕੇ ਅਮਨ ਦੀ ਰੋਸ਼ਨੀ ਕਰਾਂਗੇ। ਅਸੀਂ ਇਕੱਠੇ ਚੱਲਾਂਗੇ, ਅਸੀਂ ਇਕੱਠੇ ਚੱਲਾਂਗੇ ਇੱਕ ਕਾਰਵਾਂ ਬਣ ਕੇ। ਅਸੀਂ ਇਕੱਠੇ ਚੱਲਾਂਗੇ ਇੱਕ ਕਾਰਵਾਂ ਬਣ ਕੇ, ਮਾਂ ਬੋਲੀ ਦਾ ਨਾਮ ਰੌਸ਼ਨ ਕਰਾਂਗੇ। ਹਕੂਮਤੀ ਸਾਜ਼ਿਸ਼ਾਂ ਨੂੰ ਮਲੀਆ ਮੇਟ ਕਰਕੇ, ਹਕੂਮਤੀ ਸਾਜ਼ਿਸ਼ਾਂ ਨੂੰ ਮਲੀਆ ਮੇਟ ਕਰਕੇ ਅਸੀਂ ਸਮਿਆਂ ਦੀ ਹਿੱਕ ਤੇ ਸਿਰਫ ਮੁਹੱਬਤ ਉਕਰਾਂਗੇ। ਹਕੂਮਤੀ ਸਾਜ਼ਿਸ਼ਾਂ ਨੂੰ ਮਲੀਆ ਮੇਟ ਕਰਕੇ ਅਸੀਂ ਸਮਿਆਂ ਦੀ ਹਿੱਕ ਤੇ ਸਿਰਫ ਮੁਹੱਬਤ ਉਕਰਾਂਗੇ। ਹੁਣ ਨਹੀਂ ਰੋਕ ਸਕਣਾ ਸਾਨੂੰ ਸਰਹੱਦਾਂ ਦੀਆਂ ਤਲਖੀਆਂ, ਹੁਣ ਨਹੀਂ ਰੋਕ ਸਕਣਾ ਸਾਨੂੰ ਸਰਹੱਦਾਂ ਦੀਆਂ ਤਲਖੀਆਂ। ਅਸੀਂ ਜਦ ਵਗੇ ਦਰਿਆਵਾਂ ਵਾਂਗ ਵਗਾਂਗੇ, ਅਸੀਂ ਜਦ ਵਗੇ ਦਰਿਆਵਾਂ ਵਾਂਗ ਵਗਾਂਗੇ। ਅਸੀਂ ਇੱਕੋ ਮਾਂ ਦੇ ਪੁੱਤਰ, ਅਸੀਂ ਇੱਕੋ ਮਾਂ ਦੇ ਪੁੱਤਰ, ਹੁਣ ਹੋਰ ਕਿਸੇ ਭਾਸ਼ਾ ਦੀ ਗੁਲਾਮੀ ਨਹੀਂ ਜਰਾਂਗੇ। ਅਸੀਂ ਇੱਕੋ ਮਾਂ ਦੇ ਪੁੱਤਰ, ਹੁਣ ਹੋਰ ਕਿਸੇ ਭਾਸ਼ਾ ਦੀ ਗੁਲਾਮੀ ਨਹੀਂ ਜਰਾਂਗੇ। ਸਾਡੀ ਅਣਖ ਸਾਨੂੰ ਵੰਗਾਰ ਰਹੀ, ਸਾਡੀ ਅਣਖ ਸਾਨੂੰ ਵੰਗਾਰ ਰਹੀ, ਤਾਂ ਹੀ ਤਾਂ ਸਿਰਫ ਪੰਜਾਬੀ ਬੋਲਾਂਗੇ ਤੇ ਪੰਜਾਬੀ ਹੀ ਪੜ੍ਹਾਂਗੇ। ਅਸੀਂ ਨਿੱਕੇ ਨਿੱਕੇ ਯੁੱਗ ਨੂੰ ਸਰਹੱਦਾਂ ਦੇ ਆਰ ਪਾਰ ਹੁਣ ਆਪਣੀ ਮਾਂ ਬੋਲੀ ਦੇ ਝੰਡਾ ਬਰਦਾਰ ਬਣਾਂਗੇ। ਅਸੀਂ ਨਿੱਕੇ ਨਿੱਕੇ ਯੁੱਗ ਨੂੰ। ਵਾਹ ਜੀ ਵਾਹ, ਬਿਲਕੁਲ।